ਆਪਾਂ ਕਵਰੇਜ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਰੀਨੋ ਨਵਾਡਾ ਤੋਂ, ਜਿੱਥੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਚੱਲ ਰਹੇ ਆ। ਇਸ ਟਾਈਮ ਵਿਸ਼ੇਸ਼ ਤੌਰ ਦੇ ਉੱਤੇ ਇਹ ਟੀਮ ਨੂੰ ਤੁਸੀਂ ਕੈਲੀਫੋਰਨੀਆ ਤੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੱਖ-ਵੱਖ ਨਗਰ ਕੀਰਤਨ ਦੇ ਉੱਤੇ ਸੇਵਾ ਕਰਦੇ ਹੋਏ ਦੇਖਿਆ ਹੋਊਗਾ। ਜੋੜੇ ਘਰ ਦੀ, ਗਠੜੀ ਘਰ ਦੀ ਜਿਹੜੀ ਸੇਵਾ ਉਹ ਕਰਦੇ ਆ, ਤੇ ਉਹ ਸੇਵਾ ਕਰਨ ਦੇ ਲਈ ਇਹ ਪਿਛਲੇ 3 ਸਾਲ ਤੋਂ ਲਗਾਤਾਰ ਹੀ ਇੱਥੇ ਆ ਰਹੇ ਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸੇਵਾਦਾਰ ਗਰੁੱਪ ਵੱਲੋਂ ਤੀਜੇ ਨਗਰ ਕੀਰਤਨ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਇਹ ਖਾਲਸਾ ਸਾਜਨਾ ਦਿਵਸ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ, ਤੇ ਜਿਹੜਾ ਸਾਨੂੰ ਵੀ ਸੰਗਤਾਂ ਦਾ ਤੇ ਪ੍ਰਬੰਧਕਾਂ ਦਾ ਅਸੀਂ ਬਹੁਤ ਧੰਨਵਾਦੀ ਹਾਂ। ਸੇਵਾ ਦਾ ਮੌਕਾ ਦਿੰਦੇ ਆ, ਸਾਨੂੰ ਯਾਦ ਕਰਦੇ ਆ। ਸੋ ਇਹ ਜੋ ਸੇਵਾਦਾਰ ਸਮੂਹ ਹੈ, ਤਕਰੀਬਨ 10 ਸਾਲ ਤੋਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਕੱਠੇ ਹੋਏ, ਸੋਝੀ ਦਿੱਤੀ ਮਹਾਰਾਜ ਜੀ ਨੇ। ਸੋ ਸਾਡੇ ਦੋ ਹੀ ਮੁੱਖ ਮੰਤਵ ਹੈਗੇ ਆ। ਜਿਹੜੀ ਗੁਰੂ ਸਾਹਿਬ ਦੀਆਂ ਸੰਗਤਾਂ ਆਉਂਦੀਆਂ ਹਨ ਦੂਰੋਂ ਦੂਰੋਂ, ਉਹਨਾਂ ਦੀ ਸਹੂਲਤ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਯਤਨ ਕਰਦੇ ਹਾਂ। ਤੇ ਦੂਸਰਾ ਜੋ ਗੁਰੂ ਮਹਾਰਾਜ ਦਾ ਦਰਬਾਰ ਹੈ, ਉਹਦੀ ਸ਼ਾਨ ਵਾਸਤੇ, ਜਿਵੇਂ ਵੀ ਉੱਥੇ ਸੰਗਤਾਂ ਨੂੰ ਮੱਥਾ ਟੇਕਣ ਵਾਸਤੇ ਲਾਈਨਾਂ ਦੀ ਸੇਵਾ ਹੈ ਜਾਂ ਕੋਈ ਕਾਰਪੈਟ ਦੀ ਵਿਛਾਈ ਦੀ ਸੇਵਾ ਹੈਗੀ, ਸੋ ਗੁਰੂ ਮਹਾਰਾਜ ਜੀ ਆਪ ਲੈਂਦੇ ਆ। ਸੋ ਸੇਵਾਵਾਂ ਨਿਭਾਉਂਦਿਆਂ ਸੇਵਾਦਾਰਾਂ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ, ਤੇ ਅਸੀਂ ਸੰਗਤ ਤੋਂ ਹਮੇਸ਼ਾ ਹੀ ਮਾਫੀ ਦੇ ਜਾਚਕ ਰਹਿੰਦੇ ਆ। ਤੇ ਇਸੇ ਤਰ੍ਹਾਂ ਸੰਗਤਾਂ ਵੀ ਅਰਦਾਸ ਕਰਨ ਵੀ ਅਸੀਂ ਸਾਰੇ ਇਸੇ ਤਰ੍ਹਾਂ ਉਦਮ ਮਹਾਰਾਜ ਜੀ ਵੀ ਬਖਸ਼ਿਸ਼ ਕਰਨ, ਸੰਗਤਾਂ ਦੀ ਅਰਦਾਸ ਹੋਵੇ ਤਾਂ ਅਸੀਂ ਜੋੜ ਮੇਲਿਆਂ ਦੇ ਵਿੱਚ ਵੱਧ ਚੜ੍ਹ ਕੇ ਆਪਣੀ ਜਿਹੜੀ ਹਾਜ਼ਰੀ ਲਵਾ ਸਕੀਏ। ਸੋ ਫਿਰ ਤੋਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਸੇਵਾ ਕਿੱਥੇ ਆ ਹੁਣ ਇਸ ਤੋਂ ਬਾਅਦ? ਅੱਜ ਰੀਨੋ ਆ, ਤੇ ਹੁਣ ਅਗਲੇ ਹਫਤੇ ਕਿੱਥੇ? ਸਟਾਕਟਨ ਜੀ। ਸਟਾਕਟਨ। ਹਾਂਜੀ ਹਾਂਜੀ। ਉੱਥੇ ਬਾਅਦ ਚ ਉਸ ਤੋਂ ਬਾਅਦ ਅਜੇ ਪੌਜ਼ ਆ ਜਾਊਗਾ ਸ਼ਾਇਦ। ਫਿਰ ਫਿਲਹਾਲ ਤਾਂ ਨਵੰਬਰ ਦੇ ਵਿੱਚ ਯੂਬਾ ਸਿਟੀ ਹੈ, ਪਰ ਉਸ ਤੋਂ ਪਹਿਲਾਂ ਸ਼ਾਇਦ ਟ੍ਰੇਸੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਕਹਿੰਦੇ ਸੀ ਗੁਰਪੁਰਬ ਮਨਾਉਣਾ, ਤਾਂ ਅਕਤੂਬਰ 'ਚ ਉੱਥੇ ਆ ਸਕਦੀ ਆ। ਬਾਕੀ ਲਾਸ ਵੇਗਸ ਤੋਂ ਵੀ ਸੁਨੇਹਾ ਆਇਆ ਕੱਲ੍ਹ ਹੀ, ਕਹਿੰਦੇ ਵੀ ਅਸੀਂ ਨਗਰ ਕੀਰਤਨ ਅਗਲੇ ਸਾਲ ਆਰੰਭ ਕਰਾਂਗੇ, ਤਾਂ ਤੁਸੀਂ ਜ਼ਰੂਰ ਆਇਓ। ਤੁਸੀਂ ਸਮਾਂ ਪਹਿਲਾਂ ਹੀ ਕੱਢ ਲਿਓ। ਹਾਂਜੀ। ਉਹ ਵਿਸਾਖੀ ਤੇ ਆ ਜਾਂ ਕਾਹਦੇ ਤੇ ਆ? ਉਹ ਅਜੇ ਦੱਸਿਆ ਨਹੀਂ ਉਹਨਾਂ ਨੇ। ਉਹਨੇ ਕਿਹਾ ਵੀ ਸਾਡੇ ਹਿਸਾਬ ਨਾਲ ਕਰਿਓ, ਹੁਣ ਵੀ ਵਕਤ ਉਹ ਸਾਰੇ ਜਗ੍ਹਾ ਜਾਣਾ ਪੈਂਦਾ। ਹਾਂਜੀ, ਇੰਨਾ ਕੁ ਮੈਂ ਬੇਨਤੀ ਕੀਤੀ ਸੀ ਵੀ ਕਨਫਲਿਕਟ ਨਾ ਹੋਵੇ ਕੋਈ। ਹਾਂਜੀ ਹਾਂਜੀ ਹਾਂ, ਜਿੱਥੇ ਜਿੱਥੇ ਪਹਿਲਾਂ ਸੇਵਾ ਲੈਂਦੇ ਮਹਾਰਾਜ ਵੀ, ਅਸੀਂ ਫਿਰ ਉੱਥੇ ਨਹੀਂ ਚਾਹੁੰਦੇ ਵੀ ਅਸੀਂ ਨਾ ਜਾਈਏ, ਦੂਜੀ ਜਗ੍ਹਾ ਸੀਗੇ। ਤੇ ਦੋ ਜਗ੍ਹਾ ਵੰਡ ਕੇ ਸੇਵਾ ਵੀ ਨਹੀਂ ਹੁੰਦੀ, ਕਿਉਂਕਿ ਇੱਥੇ ਤਾਲਮੇਲ ਬਣਿਆ, ਸਮਾਨ ਵੀ ਉਸੇ ਤਰ੍ਹਾਂ ਹੁੰਦਾ। ਤਾਂ ਫਿਰ ਉਹ ਪਿਛਲੇ ਸਾਲ ਇੱਦਾਂ ਇੱਕ ਪ੍ਰੋਬਲਮ ਆਈ ਸੀ। ਰਵਿਦਾਸ ਜੀ ਦੇ ਸਥਾਨ ਜਿਹੜਾ ਰੀਓ ਲਿੰਡਾ ਹੈਗਾ ਨਾ, ਸੌਰੀ ਯੂਬਾ ਸਿਟੀ ਤੇ ਬ੍ਰੈਡ ਸ਼ਾਹ, ਉਹ ਸੇਮ ਦਿਨ ਸੀਗਾ, ਤਾਂ ਫਿਰ ਅਸੀਂ ਯੂਬਾ ਸਿਟੀ ਮਿਸ ਕਰਨਾ ਪਿਆ ਸਾਨੂੰ। ਪਰ ਇਸ ਵਾਰ ਫਿਰ ਉਹ ਠੀਕ ਹੋ ਗਿਆ। ਹਾਂਜੀ ਹਾਂਜੀ ਹਾਂ। ਸੋ ਪ੍ਰਬੰਧਕਾਂ ਨੂੰ ਵੀ ਬੇਨਤੀ ਆ ਵੀ ਸੇਵਾਦਾਰਾਂ ਦੀ ਵੀ ਇਹ ਅਪੀਲ ਨੂੰ, ਬੇਨਤੀ ਨੂੰ ਸੁਣੋ ਵੀ ਕਈ ਵਾਰੀ ਹੋ ਜਾਂਦਾ ਵੀ ਸੇਮ ਡੇ ਦੋ ਵੱਖੋ-ਵੱਖ ਸ਼ਹਿਰਾਂ 'ਚ ਕਰ ਲੈਂਦੇ ਆ, ਪਰ ਫਿਰ ਸੇਵਾਦਾਰਾਂ ਲਈ ਵੀ ਬੜੀ ਮੁਸ਼ਕਿਲ ਹੈ। ਇਕੱਲੇ ਇਹੀ ਸੇਵਾਦਾਰ ਨਹੀਂ, ਜਿਨ੍ਹਾਂ ਨੇ ਲੰਗਰ ਵੀ ਸੇਵਾ ਕਰਨੀ ਹੁੰਦੀ ਆ, ਸੰਗਤ ਦੇ ਲਈ ਵੀ ਬੜਾ ਔਖਾ ਹੁੰਦਾ ਵੀ ਕਿੱਧਰ ਜਾਣਾ ਆ ਕਿੱਧਰ ਨਹੀਂ। ਸੋ ਇਹ ਰਲ ਮਿਲ ਕੇ ਤਰੀਕਾਂ ਜਿਹੜੀਆਂ ਉਹ ਵੰਡ ਕੇ ਜਿਹੜਾ ਉਹ ਜ਼ਰੂਰ ਕਰਿਆ ਕਰੋ। ਤੇ ਬਾਕੀ ਜਿੰਨੇ ਵੀ ਸਾਡੀ ਸੰਗਤ ਸੁਣ ਰਹੀ ਆ, ਜਦੋਂ ਵੀ ਤੁਸੀਂ ਇਹਨਾਂ ਨੂੰ ਮਿਲਦੇ ਆ, ਕਿਸੇ ਨਾ ਕਿਸੇ ਤਰੀਕੇ ਦੀ ਸਹਾਇਤਾ ਵੀ ਜ਼ਰੂਰ ਕਰਿਆ ਕਰੋ। ਸੇਵਾ 'ਚ ਯੋਗਦਾਨ ਜਿਹੜਾ ਉਹ ਤਰੀਕੇ ਦਾ ਪਾਇਆ ਕਰੋ, ਚਾਹੇ ਸੈਟਅਪ ਕਰਨ 'ਚ, ਚਾਹੇ ਲਵਾਉਣ 'ਚ, ਤੇ ਚਾਹੇ ਮਾਈਕ ਤਰੀਕੇ ਦੇ ਨਾਲ। ਸੋ ਧੰਨਵਾਦ ਧੰਨ ਦੇ ਨਾਲ, ਜਿੱਦਾਂ ਵੀ ਨਹੀਂ ਮਾਈਕ ਦੀ ਕੋਈ ਲੋੜ ਨਹੀਂ, ਤਨ ਤੇ ਮਨ ਦੀ ਮਾਇਆ ਨਹੀਂ ਨਹੀਂ ਲੋੜ। ਬਸ ਜੀ ਜ਼ਰੂਰ ਆ ਕੇ ਨਾਲ ਲੱਗਿਆ ਕਰੋ, ਜੋੜਿਆਂ ਦੀ ਸੇਵਾ ਕਰਿਆ ਕਰੋ, ਨਾਲ ਜਿਹੜਾ ਵੀ ਹੱਥ ਧੋਣ ਦੀ, ਲਾਈਨਾਂ ਦੀ, ਜਿਸ ਤਰੀਕੇ ਦੇ ਨਾਲ ਵੀ ਆ ਉਹ ਜ਼ਰੂਰ ਸੇਵਾ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।